ਸਰ ਸਭ ਤੋਂ ਪਹਿਲਾਂ ਤਾਂ ਮੇਰਾ ਖਿਆਲ ਤੇ ਜਿਹੜੀ ਕੋਈ ਤੁਹਾਡੀ ਰਾਤ ਤੁਸੀਂ ਧਰਨੇ 'ਚ ਵੀ ਮੌਜੂਦ ਸੋ ਤੇ ਇਮਰਾਨ ਖਾਨ ਸਾਹਿਬ ਨਾਲ ਜਿਹੜੀ ਮੁਲਾਕਾਤ ਹੈ ਉਹਦੇ ਹਵਾਲੇ ਨਾਲ ਦੱਸ ਦਿਓ ਸਰ, ਕੀ ਆਖਿਰ ਤੈਅ ਕੀ ਪਾਇਆ ਤੇ ਮੁਲਾਕਾਤ ਦੀ ਕੀ ਸੂਰਤ ਹਾਲ ਹੈ ਸਰ? ਬੜੀ ਮਿਹਰਬਾਨੀ ਜੀ, ਇਹ ਸਭ ਤੁਸੀਂ ਸ਼ੁਕਰੀਆ ਤੁਹਾਡਾ, ਤੁਸੀਂ ਮੌਕਾ ਦਿੱਤਾ ਹੈ ਜੀ। ਦੇਖिए पहली गल यह है कि नवाज शरीफ साहब जनाब जेल सन ते इन्हां वास्ते कोरमे मिठाइयां बंदे जितने मर्जी जाते सन, मुलाकात करते सन, हर किस्म के खाने दी इन्हां दे उत्ते कोई पाबंदी नहीं सी। और अपने बच्चों नाल गल करन, फैमिली नाल गल करन, वकला नाल मुलाकात करन, हर किस्म दी इन्हां नूं आजादी दी ये सी लगे हुए। लेकिन गल यह है कि इमरान खान जिहड़ा है वो एक जेल ਦੇ ਵਿੱਚ ਇਸ ਵਜ੍ਹਾ ਤੋਂ ਨੇ ਕਿ ਉਹਨਾਂ ਨੇ ਪਾਕਿਸਤਾਨ ਦੀ ਖੁਦ ਮੁਖਤਾਰੀ ਦੀ ਗੱਲ ਕੀਤੀ। ਉਹਨਾਂ ਆਖਿਆ ਅਸੀਂ ਅਮਰੀਕਾ ਨੂੰ ਅੱਡੇ ਨਹੀਂ ਦੇਣੇ, ਅਸੀਂ ਇੱਕ ਆਜ਼ਾਦ ਕੌਮ ਆ, ਸਾਡਾ ਮੁਲਕ ਜਿਹੜਾ ਹੈ ਆਜ਼ਾਦ ਹੈ ਔਰ ਇਸ ਆਜ਼ਾਦ ਮੁਲਕ ਦੇ ਵਿੱਚ ਫੈਸਲੇ ਅਸੀਂ ਕਰਨੇ, ਨਾ ਕਿ ਅਮਰੀਕਾ ਕਰਨੇ ਨੇ ਜਾਂ ਕਿਸੇ ਹੋਰ ਮੁਲਕ ਕਰਨੇ ਨੇ। ਔਰ ਉਹੀ ਅੱਗੇ ਵਜ੍ਹਾ ਬਣੀ, ਇਹ ਚੋਰ ਡਾਕੂ ਦੇ ਅੱਗੇ ਬੈਠੇ ਹੋਏ ਸਨ ਕਿ ਮੁਲਕ ਲੁੱਟਣ ਵਾਸਤੇ ਸਾਨੂੰ ਕੋਈ ਨਾਲ ਇਮਦਾਦ ਹੋਵੇ ਤਾਂ ਬਸ ਮਾਮਲਾ ਜਿਹੜਾ ਅੱਗੇ ਵਧਾ ਦੇਈਏ। रल मिल के इन्ना बाजवा ते सारा ग्रुप जो रल के इन्ना इमरान खान की हुकूमत हटा दी और झूठे मुकदमात बना दिते। धमकियां बड़ियां दी गई इमरान खान को कि तेरे उत्ते मुकदमे बनावांगे और तेन जान तो मारने की भी धमकियां दी गई कि तुहानूं असीं रास्ते तो हटा देना, असीं इकतदार हाँ और असीं साडे कोल ताकत है, जदों तो पाकिस्तान बनिया ते लिहाजा तेरी तेन ते कोई असीं समझदे ही ना। लेकिन इमरान खान वो बंदा जिहड़ा अल्लाह ताला दे उत्ते यकीन रखण वाला, ईमान रखण वाला, उहदा ईमान बड़ा मजबूत है। वो ना डरिया ना झुकिया ना पिछे हटिया और उसी वजह तो उन्होंने केस बनाए गए, सियासी केस बनाए ने ते उन्होंने जेल च पाया। वो तो नहीं कोई डील मांग रहा है या उन्होंने कोई लंदन फ्लैट उत्ते पाना या स्टाम्प देने वास्ते तैयार नहीं। कम अज कम ਜਿਹੜੇ ਉਹਨਾਂ ਦੇ ਹਕੂਕ ਨੇ ਜੇਲ੍ਹ ਦੇ ਵਿੱਚ, ਜਿਹੜਾ ਕਿ ਉਹਨਾਂ ਦਾ ਰਾਈਟ ਹੈ ਉਹ ਤੇ ਦਿਓ ਨਾ, ਉਹ ਵੀ ਨਹੀਂ ਦੇ ਰਹੇ। ਵੇਖੋ ਫੈਮਿਲੀ ਨੇ ਜਾ ਕੇ ਮਿਲਣਾ ਹੈ, ਵਕਲਾ ਨੇ ਜਾ ਕੇ ਮਿਲਣਾ ਹੈ, ਬਾਕੀ ਲੋਕਾਂ ਨੇ ਜਾ ਕੇ ਮਿਲਣਾ ਹੈ, ਇਹ ਉਹਨਾਂ ਦਾ ਰਾਈਟ ਹੈ। ਔਰ ਰੂਲ ਜਿਹੜਾ 92 ਹੈ प्रिजन रूल 1978 ਉਹਦੇ ਮੁਤਾਬਿਕ ਕੋਈ ਵੀ ਕੈਦੀ ਉਸਦੇ ਵਕੀਲ, ਰਫਕਾ, ਦੋਸਤ ਅਹਿਬਾਬ ਜਾकर ਮਿਲ ਸਕਦੇ ਨੇ। ਔਰ ਇਸਲਾਮਾਬਾਦ ਹਾਈ ਕੋਰਟ ਦੇ 3 ਮੈਂਬਰ ਬੈਂਚ ਦੇ ਵੀ ਫੈਸਲਾ ਹੈ, ਉਹਨੇ ਕਿਹਾ ਹੈ ਕਿ ਹਫਤੇ ਦੇ ਵੀ 2 ਮੁਲਾਕਾਤਾਂ ਹੋਣਗੀਆਂ ਜਿਹਦੇ ਵਿੱਚ ਇੱਕ ਦਿਨ ਫੈਮਿਲੀ ਔਰ ਵਕਲਾ ਜਾਣਗੇ ਔਰ ਇੱਕ ਦਿਨ ਰਫਕਾ ਜਾਣਗੇ। ਕੋਆਰਡੀਨੇਟਰ ਲਿਸਟ ਭਿਜਵਾਏਗਾ, ਅਸੀਂ ਉਹਦੇ ਮੁਤਾਬਿਕ ਲਿਸਟ ਭਿਜਵਾ ਦਿੰਦੇ ਹਾਂ। 22 ਦਿਹਾੜੇ ਹੋ ਗਏ ਭਾਈਜਾਨ, 22 ਦਿਹਾੜਿਆਂ ਦੇ ਵਿੱਚ ਇੱਕ ਮੁਲਾਕਾਤ ਕਿਸੇ ਸ਼ਖਸ ਦੀ ਨਹੀਂ ਹੋਈ, ਨਾ ਭੈਣ ਦੀ, ਨਾ ਕਿਸੇ ਵਕੀਲ ਦੀ, ना किसी और रिश्तेदार की, ना ही किसी रफका की, किसी सियासी बंदे की कोई मुलाकात नहीं हुई। इमरान खान किस हालत ने, कि उन्होंने पोजीशन है, की आख रहे हैं, की सोच रहे हैं, तबीयत उन्होंने की वजह है, कोई किसी की मुलाकात नहीं, कोई कुछ पता ही नहीं है सानू। इसी वास्ते असीं कल धरना दिता और यह धरना तकरीबन 11 घंटे जिहड़ा जारी रहा। इन्होंने शर्म आना चाहिए ਜਿਹੜੇ ਉਹਦੇ ਉੱਤੇ ਮੀਮਸ ਬਣੇ ਜਾਂ ਉਹਦੇ ਖਿਲਾਫ ਜੀ ਤਮਾਸ਼ਾ ਲੱਗਾ, ਜੀ ਡਰਾਮਾ ਲੱਗਾ। ਤਮਾਸ਼ਾ ਤੁਸੀਂ ਲਾਇਆ ਹੋਇਆ, IMF ਦੀ ਰਿਪੋਰਟ ਦਾ ਛੜਿਆ ਕਿ ਤੁਸੀਂ ਕਰਪਟ ਹੋ, 2 ਨੰਬਰ ਹੋ, ਚੋਰ ਹੋ, ਡਾਕੂ ਹੋ, ਤੁਸੀਂ ਇੱਕ ਇਲੀਟ ਕਲਾਸ ਇੱਥੇ ਬਣਾਈ ਹੈ ਕਿ ਤੁਹਾਨੂੰ ਕੋਈ ਪੁੱਛ ਨਹੀਂ ਸਕਦਾ। ਚੀਨੀ ਸਕੈਂਡਲ, ਗੰਦਮ ਸਕੈਂਡਲ, ਮੁਲਕ ਲੁੱਟ ਕੇ ਖਾ ਗਏ ਹੋ। IMF ਦੀ ਰਿਪੋਰਟ ਦੱਸ ਰਹੀ ਹੈ। ਸਾਡੇ ਤੋਂ ਤੁਸੀਂ ਕਹਿੰਦੇ ਹੋ ਕਿ ਸਾਡੇ ਸਿਆਸੀ ਮੁਖਾਲਫ ਨੇ, ਤੇ ਜਨਾਬ IMF ਦੀ ਰਿਪੋर्ट ਇਹ ਜਦੋਂ ਬਿਆਨ ਦਿੱਤਾ ਹੈ ਉਸ ਤੋਂ ਬਾਅਦ ਮਜ਼ੀਦ ਤੁਸੀਂ ਐਕਸਪੋਜ਼ ਹੋ ਗਏ। ਵੇਖੋ ਅਸੀਂ ਅਗਰ ਧਰਨਾ ਉਹਦੇ ਦਿੱਤਾ ਹੈ ਤਾਂ ਸਾਡੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਬਚਿਆ, ਕਿਉਂਕਿ ਅਦਾਲਤ ਜਾਈਏ, ਅਦਾਲਤ ਤੋਂ ਇਹਨੇ ਅਦਾਲਤ ਦੀ ਦਰਖਾਸਤ ਲਾਣੀ ਨਹੀਂ ਹੈ। ਅਸੀਂ ਧਰਨਾ ਦਿੱਤਾ ਹੈ ਔਰ 11 ਘੰਟੇ ਸੜਕ ਉੱਤੇ ਸਾਡੀਆਂ ਮਾਵਾਂ ਭੈਣਾਂ ਉੱਥੇ ਬੈਠੀਆਂ ਰਹੀਆਂ ਨੇ, ਅਸੀਂ ਨਾਲ ਉਹਨਾਂ ਦੇ ਬੈਠ ਰਹੇ ਹਾਂ, ਪਾਰਲੀਮੈਂਟੇਰੀਅਨ ਬੈਠੇ ਰਹੇ ਹਾਂ। ਕੋਈ ਇਹਨਾਂ ਦੀ ਜੂੰ ਤੂੰ ਨਹੀਂ ਰਿੰਗੀ। ਇਹਨਾਂ ਇੱਕ ਵਾਰੀ ਨਹੀਂ ਇਹ ਸੋਚਿਆ ਕਿ ਜਨਾਬ ਇਹ ਸੜਕ ਦੇ ਉੱਤੇ ਬੈਠੇ ਨੇ ਤੇ ਕੋਈ ਇਹਨਾਂ ਦੀ ਮੁਲਾਕਾਤ ਹੀ ਕਰਾ ਦਿੱਤੀ, 2 ਮਿੰਟ ਦੀ ਮੁਲਾਕਾਤ ਹੋ ਜਾਵੇ ਕਿਸੇ ਬਹਿਣ ਦੀ। ਔਰ ਇੱਥੇ ਆ ਕੇ ਸਿਰਫ ਔਰ ਸਿਰਫ ਇਸਤਸਨਾ ਤਰਮੀਮਾਂ ਤੇ ਉਹਦੇ ਉੱਤੇ ਨਾ ਦਾ ਸਾਰਾ ਫੋਕਸ ਹੈ, ਮੁਲਕ ਲੁੱਟਣ ਦੇ ਉੱਤੇ ਫੋਕਸ ਹੈ। ਅਸੀਂ ਬਿਲਕੁਲ ਉੱਠਿਆ। ਅਗਲੇ ਜਿਹੜਾ ਮੰਗਲ ਹੈ ਉਸ ਨੂੰ ਅਸੀਂ ਦੁਬਾਰਾ ਆ ਰਹੇ ਹਾਂ ਔਰ ਉਸ ਮੰਗਲ ਨੂੰ ਅਸੀਂ ਉੱਥੇ ਧਰਨਾ ਦੇਣਾ ਹੈ ਤੇ ਅਸੀਂ ਅਗਲੇ ਮੰਗਲ ਵਾਪਸ ਕੋਈ ਨਹੀਂ ਆਉਣਾ। ਸਾਡਾ ਧਰਨਾ ਜਿਹੜਾ ਹੈ ਉਹ ਉਸ ਵਕਤ ਤੱਕ ਜਾਰੀ ਰਹਿਣਾ ਜਿਸ ਵਕਤ ਤੱਕ ਸਾਡੀ ਮੁਲਾਕਾਤ ਨਹੀਂ ਹੋਣੀ। ਅੱਜ ਤੇ ਅਸੀਂ 26 ਨਵੰਬਰ ਦੇ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦੇ ਤਨਾਜ਼ਰ ਦੇ ਵਿੱਚ ਕਿ ਅਸੀਂ ਅੱਜ ਉਹ ਦਿਨ ਮਨਾ ਰਹੇ ਹਾਂ, ਯੌਮ ਸ਼ਹਾਦਤ ਦੇ ਤੌਰ ਤੇ ਦੁਆਵਾਂ ਕਰ ਰਹੇ ਹਾਂ, ਉਹਨਾਂ ਦੇ ਵਾਸਤੇ ਖਤਮ ਕਰਵਾ ਰਹੇ ਹਾਂ, ਉਹਨਾਂ ਦੇ ਫੈਮਿਲੀਜ਼ ਦੇ ਨਾਲ ਮਿਲ ਰਹੇ ਹਾਂ। ਅੱਜ ਤੇ ਅਸੀਂ ਇਸ ਵਜ੍ਹਾ ਤੋਂ ਖਤਮ ਕਰ ਦਿੱਤਾ, ਅਗਲੀ ਵਾਰੀ ਅਸੀਂ ਖਤਮ ਕੋਈ ਨਹੀਂ ਕਰਨਾ ਔਰ ਇਨਸ਼ਾਅੱਲਾ ਅਸੀਂ ਗਰਾਊਂਡ ਦੇ ਉੱਤੇ ਮੌਜੂਦ ਰਹਾਂਗੇ। ਅੱਛਾ ਨਹੀਂ ਬਈ, ਇੱਕ ਦੂਜਾ ਅਹਿਮ ਇਸ਼ੂ ਜ਼ਿਮਨੀ ਇੰਤਖਾਬਾਤ ਨੇ ਹੋਏ ਇਤਵਾਰ ਵਾਲੇ ਦਿਨ, ਉਹਦੇ ਵਿੱਚ ਜ਼ਾਹਿਰ ਹੈ ਤੁਸੀਂ 2 ਜਗ੍ਹਾ 'ਤੇ ਬਾਈਕਾਟ ਨਹੀਂ ਕੀਤਾ ਸੀ, ਬਾਕੀ ਸੀਟਾਂ 'ਤੇ ਤੁਹਾਡਾ ਬਾਈਕਾਟ ਸੀ ਔਰ ਲੱਗ ਇਹ ਰਿਹਾ ਸੀ ਕਿ ਸ਼ਾਇਦ ਤੁਹਾਡਾ ਜਿਹੜਾ ਵੋਟਰ ਹੈ ਉਹ ਵੀ ਕਨਫਿਊਜ਼ਨ ਦਾ ਸ਼ਿਕਾਰ ਹੈ। ਕਹਿ ਰਹੇ ਨੇ ਕਿ ਜੀ ਸ਼ਾਇਦ ਉਹਨਾਂ ਨੂੰ ਹੀ ਕੋਈ ਸਮਝ ਨਹੀਂ ਆ ਰਹੀ ਸੀ ਕਿ ਬਾਈਕਾਟ ਕਰਨਾ ਜਾਂ ਨਹੀਂ ਕਰਨਾ। ਅੱਜ ਗੌਹਰ ਅਯੂਬ ਸਾਹਿਬ
ਗੁਫ਼ਤਗੂ ਕਰਦੇ ਹੋਏ ਉੱਥੇ ਕਿਹਾ ਕਿ ਜੀ ਸਾਨੂੰ ਤੇ ਪਤਾ ਹੀ ਨਹੀਂ ਸੀ, ਅਗਰ ਸਾਡੇ ਨਾਲ ਇਹ ਹੋਣਾ ਸੀ ਤੇ ਅਸੀਂ ਸ਼ਾਇਦ ਜ਼ਿਮਨੀ ਇੰਤਖਾਬ ਵਿੱਚ ਹਿੱਸਾ ਹੀ ਨਾ ਲੈਂਦੇ। ਤੇ ਸਰ ਇਹ ਜਿਹੜਾ ਗੌਰ ਅਯੂਬ ਸਾਹਿਬ ਦਾ ਬਿਆਨ ਹੈ ਤੇ ਬਾਈਕਾਟ ਸਰ ਦੱਸੋ ਪਿਕ ਐਂਡ ਚੂਜ਼ ਤੇ ਨਹੀਂ ਹੁੰਦਾ ਨਾ ਕਿ ਬਾਈਕਾਟ ਬੰਦਾ ਕਰਦਾ ਤੇ ਮੁਕੰਮਲ ਕਰਦਾ ਜਾਂ ਬਾਈਕਾਟ ਨਹੀਂ ਕਰਦਾ, ਤੁਸੀਂ ਸਰ ਇਹ ਪਿਕ ਐਂਡ ਚੂਜ਼ ਕਿਉਂ ਕੀਤਾ ਬਾਈਕਾਟ ਵਿੱਚ? ਗੱਲ ਇਹ ਜਨਾਬ ਸ਼ਾਹਿਦ ਸਾਹਿਬ, ਪਹਿਲੀ ਗੱਲ ਕਰਨ ਵਾਲੀ ਇਹ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ, क्या ਉਹਦਾ ਕੰਮ ਨਹੀਂ ਹੈ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਣਾ? ਦੱਸੋ, ਉਹਦਾ ਕੰਮ ਹੈ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਣਾ। 13 ਦੇ 13 ਹਲਕਿਆਂ ਦੇ ਵਿੱਚ ਡਾਕਾ ਫਿਰ ਮਾਰਿਆ ਗਿਆ। ਠੀਕ। ਔਰ ਇਹ ਕਿਉਂ ਮਾਰਿਆ ਗਿਆ ਜੀ? ਚੀਫ ਇਲੈਕਸ਼ਨ ਕਮਿਸ਼ਨ ਆਪਣੀ ਮੁੱਦਤ ਪੂਰੀ ਕਰ ਚੁੱਕੇ ਨੇ, ਫਿਰ ਵੀ ਆਪਣੀ ਕੁਰਸੀ ਤੇ ਬੈਠੇ ਨੇ। ਉਹ ਜ਼ਹਿਰੀ ਗੱਲ ਉਹਨਾਂ ਨੂੰ ਵੀ ਨਵਾਜ਼ ਰਹੇ ਨੇ, ਇਹ ਉਹਨਾਂ ਨੂੰ ਨਵਾਜ਼ ਰਹੇ ਨੇ, ਇੱਕ ਦੂਜੀ ਨਾਲ ਚੋਲੀ ਦਾਮਨ ਦੇ ਨਾਲ ਸਾਥ ਇਹਨਾਂ ਦਾ। ਔਰ ਨੁਕਸਾਨ ਕਿੱਦਾਂ ਹੋ ਰਿਹਾ ਆਵਾਮ ਦਾ? ਮੈਂ ਵੇਖ ਰਿਹਾ ਸੀ ਤਲਾਲ ਚੌਧਰੀ ਜਿਹੜਾ ਹੈ ਨਾ, ਉਹ ਉਹਦੇ ਉੱਤੇ ਕਾਰ ਦੇ ਉੱਤੇ ਖਲੋ ਕੇ ਨਾ ਤਾਂ ਬੜਾ ਭੰਗੜਾ ਮਾਰ ਰਿਹਾ, ਨੀਲੀ ਜੀ ਜੈਕਟ ਉਸ ਪਾਈ ਹੈ, ਸੂਟ ਪਾ ਕੇ ਤਾਂ ਬੜਾ ਡਾਂਸ ਕਰ ਰਿਹਾ ਜੀ। ਅੱਲਾਹ ਤਾਲਾ ਅਲਹਮਦੁਲਿਲਾ, ਸ਼ੇਰ ਸ਼ੇਰ ਸ਼ੇਰ। ਯਾਰ ਸ਼ਰਮ ਤੁਹਾਨੂੰ ਆਉਣਾ ਚਾਹੀਦਾ। ਸਜ਼ਾ ਦੇ ਕੇ ਤੁਸੀਂ ਡਿਸਕੁਆਲੀਫਾਈ ਕੀਤਾ ਸਾਡੇ ਲੋਕਾਂ ਨੂੰ। ਔਰ ਸਾਡੇ ਲੋਕਾਂ ਨੇ, ਇਮਰਾਨ ਖਾਨ ਨੇ ਆਖਿਆ ਕਿ ਅਸੀਂ ਸਜ਼ਾ ਦੇ ਖਿਲਾਫ ਇਤਜਾਜਨ ਇਹਨਾਂ ਹਲਕਿਆਂ ਵਿੱਚ ਆਪਣੇ ਉਮੀਦਵਾਰ ਹੀ ਨਹੀਂ ਦੇਵਾਂਗੇ ਜੀ। ਐਲਾਨ ਤੁਸੀਂ ਮਸਜਿਦਾਂ ਵਿੱਚ ਕਰਾਏ ਨੇ ਕਿ ਬੰਦੇ ਆਓ ਜੀ ਸਾਨੂੰ ਵੋਟ ਪਾਓ ਪਲੀਜ਼, ਬੰਦੇ ਹੀ ਕੋਈ ਨਹੀਂ ਹੈ। ਇਹ ਸੀ ਜਾ ਕੇ ਬਾਜ਼ਾਰਾਂ ਵਿੱਚ ਜਾ ਕੇ ਲੋਕਾਂ ਦੀ ਮਿਹਨਤ ਤਰਲਾ ਕਰਦੇ ਰਹੇ ਨੇ ਕਿ ਕੱਲ ਬਾਜ਼ਾਰ ਬੰਦ ਰਹੇ ਔਰ ਸਾਰੇ ਮਿਹਰਬਾਨੀ ਕਰਕੇ ਵੋਟ ਪਾਉਣਾ। ਹੁਣ ਜਿਹੜਾ ਬੰਦਾ TMA ਦੀ ਦੁਕਾਨ ਵਿੱਚ ਬੈਠਾ ਹੈ ਜਾਂ ਕੋਈ ਸਰਕਾਰੀ ਮੁਲਾਜ਼ਮ ਹੈ, ਉਹ ਧੱਕੇ ਮੱਕੇ ਦੇ ਕੇ ਉਹਨਾਂ ਨੂੰ ਤੁਸੀਂ ਵੋਟ ਪਵਾ ਕੇ 5% ਫਿਰ ਵੀ ਵੋਟ ਨਹੀਂ ਪਿਆ। ਇੱਕ ਜਗ੍ਹਾ ਤੇ ਪੋਜੀਸ਼ਨ ਇਹ ਸੀ, ਪਤਾ ਲੱਗਾ ਕਿ ਸਾਰੀ ਦਿਹਾੜ ਦੇ ਵਿੱਚ ਸਿਰਫ 5 ਔਰਤਾਂ ਇੱਥੇ ਆਈਆਂ ਨੇ ਜਿਹਨਾਂ ਵੋਟ ਆ ਕੇ ਪਾਇਆ। ਠੀਕ ਹੈ, ਲੋਕਾਂ ਤੁਹਾਨੂੰ ਮੁਸਤਰਦ ਕਰ ਦਿੱਤਾ ਹੈ। 50% ਜਿੱਥੇ ਲੋਕਾਂ ਵੋਟ ਪਾਇਆ 8 ਫਰਵਰੀ ਨੂੰ, ਔਰ 5% 4% ਅਗਰ ਵੋਟ ਪਾਇਆ ਨਾ ਇਹਨਾਂ ਜ਼ਿਮਨੀ ਇਲੈਕਸ਼ਨ ਦੇ ਵਿੱਚ ਤੁਹਾਨੂੰ, ਤੇ 45% ਨੇ ਆਪਣਾ ਫੈਸਲਾ ਦੇ ਦਿੱਤਾ ਹੈ ਕਿ ਤੁਸੀਂ ਸਾਡੇ ਨੁਮਾਇੰਦੇ ਨੇ ਹੋ। ਬਾਕੀ 5% ਵੀ ਤੁਸੀਂ ਜ਼ਬਰਦਸਤੀ ਦਰੀਕ ਦਰੂਕ ਕੇ ਲੈ ਗਏ ਹੋ ਔਰ ਜਾ ਕੇ ਤਾਂ ਤੁਸੀਂ ਵੋਟ ਪਵਾਇਆ। ਠੀਕ ਹੈ ਜੀ, ਉਹ ਵੋਟ ਤੋਂ ਬਾਅਦ ਤੁਸੀਂ ਜਨਾਬ ਯਕਦਮ ਹੀ 1 ਘੰਟੇ ਦੇ ਵਿੱਚ ਟਰਨ ਆਊਟ ਜਿਹੜਾ ਉਹ 13% 14% ਕਰ ਦਿੱਤਾ। 20% ਤੋਂ ਕਮ ਜਿਹੜਾ ਟਰਨ ਆਊਟ ਹੋਵੇ ਨਾ, ਯਾਨੀ ਕਿ 20% ਤੋਂ ਕਮ ਲੋਕਾਂ ਜਿਹੜਾ ਜਾ ਕੇ ਵੋਟ ਪਾਏ ਹੋਵੇ, ਤਾਂ ਉਸ ਇਲੈਕਸ਼ਨ ਨੂੰ ਆਖੀਦਾ ਹੈ ਕਿ ਇਲੈਕਸ਼ਨ ਹੋਈ ਨਹੀਂ ਹੈ, ਕਿਉਂਕਿ ਆਵਾਮ ਦੀ ਰਾਏ ਨਹੀਂ ਹੈ। ਆਵਾਮ ਦੀ ਰਾਏ ਇਲੈਕਸ਼ਨ ਹੁੰਦੀ ਹੈ ਨਾ। ਔਰ ਜਿਸ ਨਾਲ ਹਲਕਿਆਂ ਦੇ ਵਿੱਚ ਤਹਿਰੀਕ ਇਨਸਾਫ ਨੇ 2 ਜਗ੍ਹਾ ਤੇ ਇਲੈਕਸ਼ਨ ਲੜਿਆ, ਉਸ ਜਗ੍ਹਾ ਦੇ ਉੱਤੇ ਵੀ ਲਾਹੌਰ ਵਾਲਾ ਤੁਸੀਂ ਹਾਲ ਵੇਖ ਲਓ ਕਿ ਫਾਰਮ 45 ਦਿੱਤੀ ਨਹੀਂ ਹੈ, ਫਾਰਮ 47 ਦਿੱਤੇ ਹੀ ਨਹੀਂ ਹੈ। ਜਿਹੜੇ ਉੱਥੇ ਮੌਜੂਦ ਸਨ ਪ੍ਰੈਜ਼ਾਈਡਿੰਗ ਅਫੀਸਰ ਜਿਹਨਾਂ ਕੋਲ ਰਿਜ਼ਲਟ ਸਨ, ਪੁਲਿਸ ਵਾਲੇ ਉਹਨਾਂ ਨੂੰ ਫੜ ਕੇ ਲੈ ਕੇ ਬੰਦੇ, ਯਾਨੀ 16 ਫਲੈਟਾਂ ਲਈ ਹੈ। ਹਰੀਪੁਰ ਵਿੱਚ ਵੇਖ ਲਓ ਕਿ ਫਾਰਮ 45 ਦੇ ਮੁਤਾਬਿਕ ਉਮਰ ਅਯੂਬ ਦੀ ਬੇਗਮ ਜਿੱਤ ਗਈ ਹੈ, ਲੇਕਿਨ ਜਿਹੜੇ ਫਾਰਮ 45 ਇਹਨਾਂ ਜੇਲੀ ਬਣਾ ਕੇ ਰੱਖੇ ਸਨ ਉਹ ਇਹਨਾਂ ਜਾ ਕੇ ਉੱਤੇ ਸ਼ਾਇਆ ਕਰ ਦਿੱਤੇ ਨੇ। ਹੁਣ ਉਹ ਜਿਹੜੇ ਜੇਲੀ ਬਣਾਏ ਸਨ ਉਹ ਕਿਵੇਂ ਬਣਾਏ ਸਨ? ਉਹ ਬਣਾਏ ਸਨ ROs ਔਰ DROs ਜਿਨ੍ਹਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਤਾਇਨਾਤ ਕੀਤਾ ਹੈ। ਉਹ ਕੋਈ ਆਜ਼ਾਦ ਬੰਦੇ ਨਹੀਂ ਸਨ DROs। ਅਗਰ ਜੱਜ ਹੁੰਦੇ ਨੇ ਤਾਂ ਫਿਰ ਵੀ ਆਖਿਆ ਚਲੋ ਜੀ ਉਹ ਇੰਡੀਪੈਂਡੈਂਟ ਕਰਨਗੇ। ਅਗਰ ਕੋਈ ਇੰਤਜ਼ਾਮੀਆ ਦੇ ਵਿੱਚ ACDC ਹੁੰਦਾ ਨਾ ਤਾਂ ਆਖਿਆ ਕਿ ਕੋਈ ਸ਼ਾਇਦ ਕਿਸੇ ਹੱਦ ਤੱਕ ਜੋ ਹੈ ਕਿ ਉੱਥੇ ਹਕੂਮਤ ਹੈ ਸਾਡੀ, ਤੇ ਹਕੂਮਤ ਨੇ ਵਾਜ਼ਿਆ ਡਾਇਰੈਕਸ਼ਨ ਦਿੱਤੀ ਹੈ ਕਿ ਤਦਾਨਲੀ ਨਹੀਂ ਹੋਣੀ ਚਾਹੀਦੀ। ਲੇਕਿਨ ਜਦੋਂ ਤੁਸੀਂ ਆਪਣੇ ਨੁਮਾਇੰਦੇ ਉੱਥੇ ਬਾਹ ਦਿੱਤੇ ਨੇ ਔਰ ਉਹਨਾਂ ਜਾ ਕੇ ਫਾਰਮ 45 ਜੇਲੀ ਉੱਥੇ ਜਾ ਕੇ ਸਕਰੀਨ ਬੋਰਡ ਉੱਤੇ ਲਾ ਕੇ ਆਖਿਆ ਜੀ ਅਲਹਮਦੁਲਿਲਾ ਜੀ ਸ਼ੇਰ जीत गया जी, शेर ने बड़ी कारकर्दगी दिखा दी। कारकर्दगी की हालत यह है कि ਤੁਹਾਡੀ ਮਕਬੂਲੀਅਤ ਦਾ ਹਾਲ ਇਹ ਹੈ ਕਿ ਦੂਸਰੀ ਜਮਾਤ ਦੇ ਤੁਸੀਂ ਨਿਸ਼ਾਨ ਤੋਂ ਵੀ ਡਰਦੇ ਹੋ ਕਿ ਉਹਨਾਂ ਨਿਸ਼ਾਨ ਵੀ ਨਹੀਂ ਤੁਸੀਂ ਬੈਠ ਲੈਣ ਦਿੰਦੇ। ਤੁਹਾਡੀ ਸੂਰਤ ਹਾਲ ਇਹ ਹੈ ਕਿ ਉਹਨਾਂ ਨੂੰ ਕੰਪੇਨ ਨਹੀਂ ਕਰਨ ਦਿੰਦੇ। ਤੁਹਾਡੀ ਸੂਰਤ ਹਾਲ ਮਕਬੂਲੀਅਤ ਇਹ ਹੈ ਕਿ ਉਹਨਾਂ ਦੇ ਤੁਸੀਂ ਜਾ ਕੇ ਕੈਂਪ ਉਖਾੜਦੇ ਹੋ। ਤੁਹਾਡੀ ਸੂਰਤ ਹਾਲ ਹੈ ਕਿ ਮਸਜਿਦਾਂ ਵਿੱਚ ਐਲਾਨ ਕਰਾਉਂਦੇ ਹੋ। ਤੁਹਾਡੀ ਸੂਰਤ ਹਾਲ ਇਹ ਹੈ ਕਿ ਲੋਕਾਂ ਨੂੰ ਗ੍ਰਿਫਤਾਰ ਕਰਦੇ ਹੋ। ਫਿਰ ਤੁਸੀਂ ਕਹਿੰਦੇ ਹੋ ਕਿ ਜੀ ਸਾਡੀ ਬੜੀ ਮਕਬੂਲੀਅਤ। ਕਿਸ ਗੱਲ ਦੀ ਮਕਬੂਲੀਅਤ? ਤੁਹਾਡੀ ਮਕਬੂਲੀਅਤ ਸਿਰਫ ਤੁਹਾਡੇ ਜਿਹੜੇ ਘਰ ਹੈ ਨਾ ਉਹਦੇ ਵਿੱਚ ਤੁਹਾਡੀ ਮਕਬੂਲੀਅਤ ਹੈ। ਇੱਕ ਨਵਾਜ਼ ਸ਼ਰੀਫ ਵੱਡਾ ਬਿਰਾ ਤੇ ਇੱਕ ਸ਼ਹਬਾਜ਼ ਸ਼ਰੀਫ ਨਿੱਕਾ ਬਿਰਾ, ਇੱਕ ਦੂਜੀ ਨੇ ਵੇਖ ਕੇ ਆਖਦੇ ਨੇ ਤੂੰ ਵੀ ਬੜਾ ਮਕਬੂਲ ਹੈ, ਨਿੱਕਾ ਵੱਡਾ ਨਿੱਕੇ ਦਾ ਤੂੰ ਬੜਾ ਮਕਬੂਲ ਹੈ।